ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਅਕਤੂਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਪਡੇਟ ਕਰੀਏ ਇਸ ਵੇਲੇ ਜੋ ਇhtਜਾਜ ਦੀ ਸੂਰਤ ਹਾਲ ਹੈ, ਲੇਕਿਨ ਉਸ ਤੋਂ ਵੀ ਪਹਿਲੇ ਅਲੀ ਅਮੀਨ ਗੰਡਾਪੁਰ ਸਾਹਿਬ ਦੇ ਬਾਰੇ ਤੁਹਾਨੂੰ ਖਬਰ ਦਈਏ, ਜਿਨ੍ਹਾਂ ਨੂੰ ਤੁਹਾਨੂੰ ਪਤਾ ਹੈ ਕਿ ਰੇਂਜਰਸ ਨੇ ਤੇ ਪੁਲਿਸ ਨੇ ਅਗਵਾ ਕਰ ਲਿਆ ਹੋਇਆ ਕੱਲ੍ਹ ਦਾ, ਔਰ ਅਗਵਾ ਕੀਤਾ ਉਹਨਾਂ ਨੂੰ KP ਹਾਊਸ ਦੇ ਵਿੱਚੋਂ। KP ਹਾਊਸ ਦੇ ਦਰਵਾਜ਼ੇ ਗੇਟ ਭੰਨ ਤੋੜ ਕੇ ਉੱਥੋਂ ਉਹਨਾਂ ਦੀ ਸਿਕਿਉਰਿਟੀ ਨੂੰ ਅਲੱਗ ਕਰਕੇ ਤੇ ਉੱਥੋਂ ਉਹਨਾਂ ਨੂੰ ਅਗਵਾ ਕਰ ਲਿਆ। ਇਸ ਵੇਲੇ ਅਸਦ ਤੂਰ ਸਾਹਿਬ ਇਹ ਖਬਰ ਦੇ ਰਹੇ ਨੇ ਕਿ ਉਹਨਾਂ ਨੂੰ ਮਾਰਗਲਾ ਰੋਡ ਦੇ ਉੱਤੇ ISI ਦੇ ਮੈਸ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਦੇ ਕੋਲੋਂ ਮੁਤਾਲਬੇ ਕੀਤੇ ਜਾ ਰਹੇ ਨੇ। ਮੁਤਾਲਬਾ ਜ਼ਾਹਿਰ ਹੋਈ ਹੈ ਇhtਜਾਜ ਖਤਮ ਕਰਾਉਣ ਦਾ ਔਰ ਦੂਜੇ ਜਿਹੜੇ ਮੁਤਾਲਬੇ ਨੇ, ਔਰ ਇਹ ਅਸਦ ਤੂਰ ਸਾਹਿਬ ਦੀ ਖਬਰ ਹੈ ਕਿ ਉਹ ਇਸ ਵੇਲੇ ISI ਦੀ ਕਸਟਡੀ ਦੇ ਵਿੱਚ ਨੇ। ਹੁਣ ਜ਼ਾਹਿਰ ਹੈ ਬਾਕੀ ਤੇ ਕਿਸੇ ਨੂੰ ਪਤਾ ਨਹੀਂ, ਅਸਦ ਤੂਰ ਸਾਹਿਬ ਖਬਰ ਲੈ ਕੇ ਆਏ ਨੇ, ਕਿਉਂਕਿ ਬਾਕੀ ਤੇ ਕਿਸੇ ਨੂੰ ਨਹੀਂ ਪਤਾ। ਕੋਈ ਰੇਂਜਰ ਦੇ ਕੋਲ ਨੇ, ਪੁਲਿਸ ਦੇ ਕੋਲ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਉਹਨਾਂ ਦੇ ਨਾਲ ਕੋਈ ਹੋਰ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਕਿਸੇ ਨੂੰ ਨਹੀਂ ਪਤਾ। ਲੇਕਿਨ ਅਸਦ ਤੂਰ ਸਾਹਿਬ ਦੇ ਮੁਤਾਬਕ ਉਹਨਾਂ ਨੂੰ ISI ਦੀ ਕਸਟਡੀ ਦੇ ਵਿੱਚ ਮਾਰਗਲਾ ਰੋਡ ਦੇ ਉੱਤੇ ਮੈਸ ਦੇ ਵਿੱਚ ਰੱਖਿਆ ਜਾ ਗਿਆ ਹੈ। ਪਹਿਲੀ ਗੱਲ ਤੇ ਅੱਛਾ, ਉਹਨਾਂ ਦੇ ਨਾਲ ਨਾਲ ਤੁਸੀਂ ਚੇਤੇ ਕਰੋ ਕਿ ਪਿਛਲੀ ਵਾਰੀ ਜਿਸ ਵੇਲੇ ਉੱਥੇ KP ਅਸੈਂਬਲੀ ਦੇ ਵਿੱਚ ਇਜਲਾਸ ਹੋਇਆ ਸੀ ਔਰ ਉੱਥੇ ਬੜੀਆਂ ਤਗੜੀਆਂ ਤਕਰੀਰਾਂ ਹੋਈਆਂ ਸਨ, ਉਦੋਂ ਵੀ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ ਉਸ ਵੇਲੇ ਵੀ 8-10 ਘੰਟੇ ਵਾਸਤੇ ਅਗਵਾ ਕੀਤਾ ਗਿਆ ਸੀ। ਯਾਦ ਕਰੋ ਉੱਥੇ ਜਿਹੜੀਆਂ ਬੜੀਆਂ ਤਗੜੀਆਂ ਤਕਰੀਰਾਂ ਹੋਈਆਂ ਸੀ, ਉਹਨਾਂ ਦੇ ਵਿੱਚ ਇੱਕ ਤੇ MPA ਅਨਵਰਜ਼ੇਬ ਸਾਹਿਬ ਨੇ ਬੜੀਆਂ ਤਗੜੀ ਤਕਰੀਰ ਕੀਤੀ ਸੀ, ਔਰ ਮਲਕ ਲਿਆਕਤ ਸਾਹਿਬ ਨੇ, ਇਹ ਵੀ ਉੱਥੇ ਐਡਵਾਈਜ਼ਰ ਵੀ ਨੇ ਚੀਫ ਮਿਨਿਸਟਰ ਦੇ ਔਰ MPA ਵੀ ਨੇ ਪੇਸ਼ਾਵਰ ਤੋਂ, ਇਹਨਾਂ ਨੇ ਵੀ ਉੱਥੇ ਬੜੀ ਤਗੜੀ ਤਕਰੀਰ ਕੀਤੀ ਸੀ। ਔਰ ਇਹ ਵੀ ਹੁਣ ਕੱਲ੍ਹ ਤੋਂ ਲਾਪਤਾ ਨੇ, ਇਹਨਾਂ ਦਾ ਕੋਈ ਪਤਾ ਨਹੀਂ, ਇਹਨਾਂ ਨੂੰ ਏਜੰਸੀਆਂ ਨੇ ਚੁੱਕ ਲਿਆ, ਇਹ ਰੇਂਜਰ ਦੀ ਤਹਿਵੀਲ 'ਚ ਨੇ, ਇਹ ਪੁਲਿਸ ਦੀ 'ਚ ਨੇ, ਇਹਨਾਂ ਦੇ ਘਰ ਵਾਲਿਆਂ ਦਾ ਵੀ ਇਹਨਾਂ ਨਾਲ ਕੋਈ ਰਾਬਤਾ ਨਹੀਂ। ਇੱਕ ਤਾਂ ਇਹ ਸੂਰਤ ਹਾਲ ਹੈ। ਹੁਣ PTI ਕੀ ਕਰ ਰਹੀ ਹੈ? PTI ਦੇ ਕੋਲੋਂ ਇੱਕ ਤਾਂ ਮੁਤਾਲਬਾ ਸੀ ਕਿ ਇhtਜਾਜ ਮੁਲਤਵੀ ਕਰੋ ਤੇ ਫਿਰ ਤੁਹਾਨੂੰ ਜਿਹੜਾ ਉਹ ਅਲੀ ਅਮੀਨ ਗੰਡਾਪੁਰ ਸਾਹਿਬ ਤੇ ਸਾਰੀਆਂ ਗੱਲਾਂ ਸੈੱਟ ਕਰ ਦਿਆਂਗੇ। ਉਹ ਤੇ PTI ਨੇ ਨਹੀਂ ਮੰਨਿਆ। ਸਿਆਸੀ ਜਿਹੜੀ ਮਜਲਿਸ ਹੈ PTI ਦੀ ਪੋਲੀਟੀਕਲ ਕਮੇਟੀ, ਉਹਨਾਂ ਨੇ ਉਹਨੂੰ ਰਿਜੈਕਟ ਕਰ ਦਿੱਤਾ ਇਸ ਡਿਮਾਂਡ ਨੂੰ, ਤੇ ਇhtਜਾਜ ਤੇ ਕੰਟੀਨਿਊ ਹੈ। ਇਸ ਵੇਲੇ ਵੀ D ਚੌਕ ਦੇ ਉੱਤੇ ਇhtਜਾਜ ਹੋ ਰਿਹਾ ਔਰ ਕੰਟੀਨਿਊ ਹੈ, ਔਰ ਉਹਦੇ ਮਨਾਜ਼ਰ ਵੀ ਤੁਹਾਡੇ ਸਾਹਮਣੇ ਰੱਖ ਰਹੇ। ਲੇਕਿਨ ਦੂਸਰੇ ਪਾਸੇ ਪਸ਼ਾਵਰ ਹਾਈ ਕੋਰਟ ਦੇ ਵਿੱਚ ਜਿਹੜਾ ਐਡਵੋਕੇਟ ਜਨਰਲ ਹੈ KPK ਦਾ, ਸੂਬੇ ਦਾ ਜਿਹੜਾ ਸਭ ਤੋਂ ਵੱਡਾ ਵਕੀਲ ਹੁੰਦਾ ਹੈ ਸਰਕਾਰੀ, ਜਾਂ ਤੁਸੀਂ ਦੂਸਰੇ ਲਫ਼ਜ਼ਾਂ 'ਚ ਕਹੋ ਕਿ ਜਿਸ ਤਰ੍ਹਾਂ ਅਟਾਰਨੀ ਜਨਰਲ ਹੁੰਦਾ ਹੈ ਸੈਂਟਰ ਦੇ ਵਿੱਚ, ਉਸੇ ਤਰ੍ਹਾਂ ਐਡਵੋਕੇਟ ਜਨਰਲ ਸੂਬੇ ਦਾ ਹੁੰਦਾ। ਉਹਨਾਂ ਨੇ ਪਸ਼ਾਵਰ ਹਾਈ ਕੋਰਟ ਦੇ ਨਾਲ ਰਾਬਤਾ ਕੀਤਾ ਔਰ ਜ਼ਾਹਿਰ ਹੈ ਪਸ਼ਾਵਰ ਹਾਈ ਕੋਰਟ ਦੇ ਜਿਹੜੇ ਉਹ ਜਿਹੜੇ ਕੰਸਰਨ ਨੇ ਉੱਥੋਂ ਦੀ ਗਵਰਨਮੈਂਟ ਦੇ, ਉੱਥੋਂ ਦੇ ਲੋਕਾਂ ਦੇ, ਉਹ ਵੀ ਕਨਵੇ ਕੀਤੇ ਨੇ। ਪਟੀਸ਼ਨ ਵੀ ਪਾਈ ਗਈ ਹੈ ਪਸ਼ਾਵਰ ਹਾਈ ਕੋਰਟ 'ਚ, ਔਰ ਉਹ ਪਟੀਸ਼ਨ ਇਹ ਪਾਈ ਗਈ ਹੈ ਕਿ ਅਲੀ ਅਮੀਨ ਗੰਡਾਪੁਰ ਸਾਹਿਬ ਜਿਹੜੇ ਨੇ ਉਹ ਅਗਵਾ ਨੇ ਔਰ ਕਈ ਘੰਟਿਆਂ ਤੋਂ ਉਹਨਾਂ ਦੇ ਨਾਲ ਰਾਬਤਾ ਨਹੀਂ, ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ, ਪਤਾ ਕੀਤਾ ਜਾਏ ਕਿ ਉਹ ਕਿੱਥੇ ਨੇ ਇਸ ਵੇਲੇ। ਵੇਖਦੇ ਹੁਣ ਪਸ਼ਾਵਰ ਹਾਈ ਕੋਰਟ ਇਹਨੂੰ ਸੁਣਦੀ ਹੈ ਇਸ ਕੇਸ ਨੂੰ ਜਾਂ ਨਹੀਂ ਸੁਣਦੀ। ਪਸ਼ਾਵਰ ਹਾਈ ਕੋਰਟ ਆਪਣੇ ਦਰਵਾਜ਼ੇ ਖੋਲ੍ਹਦੀ ਹੈ ਕਿ ਨਹੀਂ, ਖੋਲ੍ਹਣੇ ਚਾਹੀਦੇ ਨੇ, ਹਰ ਲਿਹਾਜ਼ ਨਾਲ ਖੋਲ੍ਹਣੇ ਚਾਹੀਦੇ ਨੇ। ਔਰ ਦੂਸਰੇ ਪਾਸੇ ਇਹ ਵੇਖ ਲਓ ਕਿ ਕੱਲ੍ਹ ਛੁੱਟੀ ਸੀ, ਛੁੱਟੀ ਦੇ ਬਾਵਜੂਦ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਖਿਲਾਫ ਇੱਕ ਅਪੀਲ ਲੈ ਕੇ ਗਏ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਕਿ ਜੀ ਇਹ ਜਿਹੜਾ ਜਲਸਾ ਜਲੂਸ ਹੋ ਰਿਹਾ, ਧਰਨਾ ਹੋ ਰਿਹਾ, ਇਹਨੂੰ ਬੰਦ ਕਰਵਾਓ। ਤੇ ਛੁੱਟੀ ਦੇ ਬਾਵਜੂਦ ਆਮਿਰ ਫਾਰੂਕ ਸਾਹਿਬ ਨੇ ਨਾ ਸਿਰਫ ਆਏ ਘਰੋਂ, ਉਹਨਾਂ ਨੇ ਅਦਾਲਤ ਖੋਲ੍ਹੀ, ਉਹਨਾਂ ਨੇ ਉਸ ਪਟੀਸ਼ਨ ਨੂੰ ਇੰਟਰਟੇਨ ਕੀਤਾ, ਉਹਨਾਂ ਨੇ ਬਲਕਿ ਇੱਥੋਂ ਤੱਕ ਚਲੇ ਗਏ ਕਿ ਉਹ ਜਿਹੜੀ ਪ੍ਰੇਅਰ ਸੀ ਨਾ ਉਹਦੇ ਵਿੱਚ, ਜਾਂ ਉਹਨਾਂ ਨੇ ਜਿਹੜੀ ਰਿਟ ਪਟੀਸ਼ਨ ਕੀਤੀ ਸੀ ਉਹ 'ਚ ਜਿਹੜੀਆਂ ਪਾਰਟੀਆਂ ਬਣਾਈਆਂ ਸਨ, ਉਹਦੇ ਵਿੱਚ ਵੀ ਤਬਦੀਲੀ ਆਮਿਰ ਫਾਰੂਕ ਸਾਹਿਬ ਨੇ ਆਪ ਆਪਣੀ ਅਦਾਲਤ 'ਚ ਕਰਵਾਈ। ਉਹਨਾਂ 'ਚ ਉਹਨਾਂ ਆਖਿਆ ਜੀ ਕਿ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਚੇਂਜ ਕਰ ਦਿਓ, ਫਲਾਣੇ ਨੂੰ, ਮਤਲਬ ਕਸਟਮਾਈਜ਼ ਕਿਸਮ ਦਾ ਇਨਸਾਫ ਉੱਥੋਂ ਦਿੱਤਾ ਗਿਆ ਔਰ ਕਸਟਮਾਈਜ਼ ਕਿਸਮ ਦੇ ਉੱਥੋਂ ਅਹਿਕਾਮਾਤ ਵੀ ਜਾਰੀ ਕੀਤੇ ਗਏ ਔਰ ਗਵਰਨਮੈਂਟ ਆਫ ਪਾਕਿਸਤਾਨ ਨੂੰ ਅਹਿਕਾਮਾਤ ਜਾਰੀ ਕੀਤੇ। ਉਹਦੀ ਵਜ੍ਹਾ ਕੀ ਸੀ? ਇਹ ਲੀਗਲ ਕਵਰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸੇ ਤਸ਼ੱਦਦ ਕਰਨ ਦੀ, ਕੋਈ ਗੈਰ ਕਾਨੂੰਨੀ ਕੰਮ ਕਰਨ ਦੀ। ਹਾਈ ਕੋਰਟ ਕੋਲੋਂ ਪਹਿਲੇ ਹੀ ਆਰਡਰ ਲਿਆ ਜਾ ਰਿਹਾ ਤਾਂ ਕਿ ਲੀਗਲ ਕਵਰ ਹੋਵੇ। ਔਰ ਉਹਨਾਂ ਨੇ ਹਫਤੇ ਵਾਲੇ ਦਿਨ, ਜਿਸ ਵੇਲੇ ਕੋਈ ਐਸੀ ਚੀਜ਼ ਨਹੀਂ ਸੀ, ਉਹਨਾਂ ਨੇ ਮਤਲਬ ਹਫਤਾ ਇਤਵਾਰ ਵੈਸੇ ਹੀ ਛੁੱਟੀ ਹੁੰਦੀ ਹੈ ਸ਼ਹਿਰ 'ਚ, ਲੇਕਿਨ ਉਹਨਾਂ ਨੇ ਅਦਾਲਤ ਛੁੱਟੀ ਵਾਲੇ ਦਿਨ ਖੋਲ੍ਹ ਕੇ, ਔਰ ਪਟੀਸ਼ਨ ਵੀ ਠੀਕ ਨਹੀਂ ਸੀ, ਉਹਨੂੰ ਵੀ ਦਰੁਸਤ ਕਰਾਇਆ, ਉਹਦੇ ਵਿੱਚ ਪਾਰਟੀਆਂ ਨੂੰ ਚੇਂਜ ਕਰਵਾਇਆ, ਉੱਥੇ ਖੜੇ ਹੋ ਕੇ ਅਦਾਲਤ ਦੇ ਵਿੱਚ ਉਹਨਾਂ ਨੇ ਇਹ ਇੰਟਰਟੇਨ ਕੀਤਾ ਔਰ ਹਕੂਮਤ ਨੂੰ ਇਹ ਇੱਕ ਕਸਟਮਾਈਜ਼ ਕਿਸਮ ਦਾ ਇਨਸਾਫ ਫਰਾਹਮ ਕੀਤਾ। ਦੂਜੇ ਪਾਸੇ ਹੁਣ ਵੇਖਦੇ ਹਾਂ ਪਸ਼ਾਵਰ ਦੇ ਚੀਫ ਜਸਟਿਸ ਸਾਹਿਬ ਕੀ ਕਰਦੇ ਨੇ। ਉਹ ਅਦਾਲਤ ਖੋਲ੍ਹਦੇ ਨੇ, ਨਹੀਂ ਖੋਲ੍ਹਦੇ, ਉੱਥੇ ਕਿਸੇ ਕਿਸਮ ਦਾ ਇਨਸਾਫ ਦੇਣ ਦੀ ਕੋਸ਼ਿਸ਼ ਕਰਦੇ ਕਿ ਨਹੀਂ, ਕਰਦੇ ਨੇ ਕਿ ਨਹੀਂ, ਇਹ ਤੁਹਾਡੇ ਸਾਹਮਣੇ ਰੱਖਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਜ਼ਾਹਿਰ ਹੈ ਇਹਦੇ ਨਾਲ ਹੀ ਰਿਲੇਟਡ ਹੈ, ਉਹ ਇਹੀ ਹੈ ਕਿ ਇhtਜਾਜ ਇਸ ਵੇਲੇ ਜਾਰੀ ਹੈ ਔਰ ਉਹ ਜਾਰੀ ਰਹਿਣਾ ਜਦੋਂ ਤੱਕ ਇਮਰਾਨ ਖਾਨ ਸਾਹਿਬ ਅੰਦਰੋਂ ਕਾਲ ਨਹੀਂ ਦਿੰਦੇ।
ਤੇ ਇਹ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ, ਜਿਸ ਤਰ੍ਹਾਂ ਅਸਦ ਤੂਰ ਸਾਹਿਬ ਨੇ ਕਿਹਾ ਕਿ ISI ਦੇ ਮੈਸ 'ਚ ਰੱਖਿਆ ਜਾਂ ਦੂਸਰੀ ਲੀਡਰਸ਼ਿਪ ਦੇ ਨਾਲ ਜੋ ਕੁਝ ਵੀ ਕੀਤਾ ਜਾ ਰਿਹਾ, ਉਹ ਜੋ ਵੀ ਹੋਇਆ ਉਹ ਕਿਸੇ ਦੇ ਕੋਲ ਇਖਤਿਆਰ ਹੀ ਨਹੀਂ ਹੈ। ਅਵਾਮ ਹੈ ਤੇ ਇਮਰਾਨ ਖਾਨ ਹੈ। ਹੁਣ ਉੱਤੇ ਰੱਬ ਜਾਣੇ, ਥੱਲੇ ਅਵਾਮ ਜਾਣੇ ਤੇ ਇਮਰਾਨ ਖਾਨ ਜਾਣੇ। ਇਹ ਹੁਣ ਮਾਮਲਾ ਹੈ, ਇਹਨਾਂ ਨੂੰ ਸਿੱਧਾ ਇਮਰਾਨ ਖਾਨ ਨਾਲ ਹੀ ਗੱਲ ਕਰਨੀ ਪੈਣੀ ਹੈ। ਔਰ ਦੇਖਣੇ ਬਹਰਹਾਲ ਇਹ ਸਿਚੁਏਸ਼ਨ ਜਿਵੇਂ ਜਿਵੇਂ ਡਿਵੈਲਪ ਹੋਏਗੀ, ਜਿਸ ਤਰੀਕੇ ਨਾਲ ਇਹ ਅੱਗੇ ਚੱਲੇਗੀ, ਉਹ ਤੁਹਾਡੇ ਸਾਹਮਣੇ ਰੱਖਾਂਗੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪਸਰੂਰ ਤੋਂ ਹੈ। ਤੁਸੀਂ ਚੇਤੇ ਕਰੋ, ਸ਼ਾਬਾਸ਼ ਹਸਨ ਇੱਕ DPO ਸਾਹਿਬ ਸਨ, ਜਿਨ੍ਹਾਂ ਨੂੰ ਮਰੀਮ ਨਵਾਜ਼ ਸਾਹਿਬਾ ਸ਼ਾਬਾਸ਼ ਦਿੰਦੀਆਂ ਸਨ। ਸ਼ਾਬਾਸ਼ ਕਿਉਂ ਦਿੰਦੀਆਂ ਸਨ? ਸ਼ਾਬਾਸ਼ ਇਸ ਤੋਂ ਦਿੰਦੀਆਂ ਸਨ ਕਿ ਹਸਨ ਸਾਹਿਬ ਨੇ ਜਿਹੜਾ ਹੈ ਉਹ ਗੈਰ ਕਾਨੂੰਨੀ, ਗੈਰ ਆਈਨੀ ਤੌਰ 'ਤੇ ਆਪਣੇ ਇਖਤਿਆਰਾਤ ਤੋਂ ਅੱਗੇ ਜਾ ਕੇ ਪਾਕਿਸਤਾਨ ਤਹਿਰੀਕ-ਏ ਇਨਸਾਫ ਦਾ ਜਿਹੜਾ ਇੱਕ ਜਲਸਾ ਹੋ ਰਿਹਾ ਸੀ ਸਿਆਲਕੋਟ 'ਚ, ਉਹ ਖਾੜ ਪਛਾੜ ਕੀਤੀ ਸੀ। ਮਾਜ਼ਰਤ, ਉੱਥੋਂ ਸਾਡੇ ਵਰਕਰਾਂ ਨੂੰ ਫੜਿਆ ਸੀ, ਉੱਥੇ ਮਾਰ ਕੁਟਾਈ ਕੀਤੀ ਸੀ, ਚੇਤੇ ਕਰੋ ਸਿਆਲਕੋਟ ਦੇ ਵਿੱਚ। ਉਸ ਤੋਂ ਬਾਅਦ ਉਸਮਾਨ ਡਾਰ ਸਾਹਿਬ ਨੇ ਸਾਰੀ ਉਹ ਪ੍ਰੈਸ ਕਾਨਫਰੰਸ ਕਰਕੇ ਸਾਰੇ ਸਬੂਤ, ਸਾਰੀਆਂ ਚੀਜ਼ਾਂ ਵੀ ਵਿਖਾਈਆਂ ਸਨ। ਲੇਕਿਨ ਬਹਰਹਾਲ ਮਰੀਮ ਸਾਹਿਬਾ ਸ਼ਾਬਾਸ਼ ਹਸਨ ਕਹਿੰਦੀ ਸੀ ਉਸ ਵੇਲੇ। ਹਮਜ਼ਾ ਸ਼ਹਿਬਾਜ਼ ਦੀ ਹੁਕੂਮਤ ਸੀ ਪੰਜਾਬ ਦੇ ਵਿੱਚ। ਉਸੇ ਹਸਨ ਸਾਹਿਬ ਦੇ ਨਾਲ ਹੁਣ ਰੱਬ ਨੇ ਕੀ ਉਹਨਾਂ ਕੋਲੋਂ ਕਰਵਾਇਆ ਜਾਂ ਕੀਤਾ ਕਿ ਉਹਨਾਂ ਦੇ ਖਿਲਾਫ ਇੱਕ FIR ਕੱਟੀ ਗਈ ਹੈ। ਰਬੀਨਾ ਕੌਸਰ ਸਾਹਿਬਾ ਨੇ, ਸਕੂਲ ਟੀਚਰ ਨੇ ਪਸਰੂਰ ਤੋਂ, ਜ਼ਿਲ੍ਹਾ ਸਿਆਲਕੋਟ, ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀ ਕਿ ਉਹਨਾਂ ਦੀਆਂ 4 ਬੱਚੀਆਂ, ਜੀ ਹਾਂ ਉਹਨਾਂ ਦੀਆਂ 4 ਬੇਟੀਆਂ, ਜਿਹੜੀ ਕੋਈ FA 'ਚ ਪੜ੍ਹਦੀ ਹੈ, ਕੋਈ BA 'ਚ ਪੜ੍ਹਦੀ ਹੈ, ਉਹਨਾਂ ਨੂੰ ਘਰ ਦੇ ਵਿੱਚੋਂ ਅਗਵਾ ਕੀਤਾ ਪੁਲਿਸ ਵਾਲਿਆਂ ਨੇ, ਔਰ ਉਹਨਾਂ ਨੂੰ 15 ਦਿਨ ਜਿਹੜਾ ਉਹ ਮਗਵੀ ਰੱਖਿਆ, ਔਰ ਉਹਨਾਂ ਨੂੰ ਡਿਫਰੈਂਟ ਜਗ੍ਹਾ 'ਤੇ ਰੱਖਿਆ, ਉਹਨਾਂ ਦੇ ਨਾਲ ਭੈੜਾ ਸਲੂਕ ਕੀਤਾ, ਔਰ ਫਿਰ ਲਾਹੌਰ ਹਾਈ ਕੋਰਟ ਦੇ ਵਿੱਚ ਰਿਟ ਕੀਤੀ, ਔਰ ਜਿੱਥੇ ਰਿਟ ਕਰਨ ਦੀ ਵਜ੍ਹਾ ਤੋਂ ਉਹਨਾਂ ਦੀ ਬਾਜ਼ਿਆਬੀ ਹੋਈ, ਔਰ ਉਹਨਾਂ ਨੇ ਰਿਪੋਰਟਡਲੀ ਹੈ ਜਿਹੜੀ FIR ਤੁਹਾਡੇ ਸਾਹਮਣੇ ਰੱਖ ਰਹੇ, ਅਕਿਊਜ਼ ਕੀਤਾ ਹਸਨ ਨੂੰ, ਇਹ ਜਿਹੜਾ DPO ਹੈ, ਕਿ ਇਹਦੀ ਇਮਾਂ ਦੇ ਉੱਤੇ ਇਹਨੇ ਉਹ ਅਗਵਾ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਹੈ। ਗੌਰ ਕਰੋ ਕਿ ਅੱਲਾ ਦੀ ਲਾਠੀ ਬੇਆਵਾਜ਼ ਹੈ। ਕੱਲ੍ਹ ਇਹ ਸ਼ਖਸ ਖੁਦ ਜ਼ਿਆਦਤੀ ਕਰ ਰਿਹਾ ਸੀ, ਔਰ ਅੱਜ ਇਹ ਖੁਦ ਐਕਸਪੋਜ਼ ਹੋ ਰਿਹਾ ਕਿ ਲੋਕਾਂ ਦੀਆਂ ਬੱਚੀਆਂ ਨੂੰ ਅਗਵਾ ਕਰਨ ਦੇ ਵਿੱਚ ਇਹ ਸ਼ਾਮਿਲ ਹੈ। ਬਹਰਹਾਲ ਇਸ ਖਬਰ ਨੂੰ ਜ਼ਾਹਿਰ ਹੈ ਇਸ ਖਾਤੂਨ ਨੂੰ ਹੁਣ ਦਬਾਇਆ ਜਾਏਗਾ, ਪ੍ਰੈਸ਼ਰ ਦਿੱਤਾ ਜਾਏਗਾ, ਧੌਂਸ ਦਿੱਤੀ ਜਾਏਗੀ, ਪੈਸੇ ਆਫਰ ਕੀਤੇ ਜਾਣਗੇ, ਹੈਰਾਸਮੈਂਟ ਕੀਤੀ ਜਾਏਗੀ, ਸਭ ਕੁਝ ਕੀਤਾ ਜਾਏਗਾ। ਪ੍ਰੋਟੈਕਸ਼ਨ ਤਾਂ ਦੇਣੀ ਨਹੀਂ ਰਿਆਸਤ ਨੇ। ਇੱਥੇ ਰਿਆਸਤ ਦੇ ਤਾਂ ਜੋ ਹਾਲ ਹੋਏ ਨੇ ਉਹ ਤੁਹਾਨੂੰ ਪਤਾ ਹੀ ਹੈ। ਰਿਆਸਤ ਨੇ ਉਲਟਾ ਇਹਦਾ ਜੀਣਾ ਬੰਦ ਕਰ ਦੇਣਾ ਰਬੀਨਾ ਕੌਸਰ ਸਾਹਿਬਾ ਦਾ, ਜਾਂ ਫਿਰ ਪਸਰੂਰ ਦੇ ਮੁਅਜ਼ਜ਼ੀਨ ਚਿੱਟੇ ਕੱਪੜੇ ਪਾਉਣ ਵਾਲੇ ਜਿਹੜੇ ਨੇ, ਉਹ ਸਿਰਫ ਇਸ ਵਾਸਤੇ ਕਿ ਉਹਨਾਂ ਨੂੰ ਕਿਸੇ ਥਾਣੇ ਦੇ ਵਿੱਚ, ਬਲਕਿ ਥਾਣੇ ਦੇ ਵਿੱਚ ਕੁਰਸੀ ਲੱਭ ਜੇ ਜਾ ਕੇ ਬਹਿਣ ਨੂੰ ਚੰਗੀ, ਤੇ ਲੱਤ 'ਤੇ ਲੱਤ ਰੱਖ ਲੈਣ, ਉਹ ਇਸੇ ਔਰਤ ਨੂੰ ਸਮਝਾਉਣਗੇ ਵੀ ਜਾਣਦੇ ਕਿਹੜੇ ਕੰਮ ਪੈ ਗਈ ਹੈ, ਤੇ ਇਹ ਸੁਲ੍ਹਾ ਸਫਾਈ ਕਰਾਉਣਗੇ, ਤੇ ਬਾਅਦ ਦੇ ਵਿੱਚ ਬੜੀ ਬੇਸ਼ਰਮੀ ਦੇ ਨਾਲ ਹੱਸ ਕੇ DPO ਸਾਹਿਬ ਨੂੰ ਕਹਿਣਗੇ ਵੇਖੋ ਅਸੀਂ ਤੁਹਾਡਾ ਕੰਮ ਕਰ ਦਿੱਤਾ। ਮਤਲਬ ਜਦੋਂ ਅਸੀਂ ਇਹ ਸਾਰਿਆਂ ਨੂੰ, ਹਸਨ ਸਾਹਿਬ ਨੂੰ ਜਿਸ ਵੇਲੇ ਮਾੜਾ ਚੰਗਾ ਆਨੇ ਹਾਂ, ਅਸੀਂ ਆਪਣੇ ਗਿਰਬਾਨਾਂ 'ਚ ਨਹੀਂ ਵੇਖਦੇ ਵੀ ਅਸੀਂ ਆਪਣੇ ਆਪ ਕਿੱਡੇ ਗੰਦੇ ਲੋਕ ਹਾਂ। ਕਿਸੇ ਦੀ ਛੋਟੀ ਬੱਚੀ ਨਾਲ ਕੋਈ ਜ਼ਿਆਦਤੀ ਕਰਦੇ ਨਾ, ਤੇ ਪਿੰਡ ਦੇ ਵਿੱਚੋਂ ਅੱਧੇ ਲੋਕ ਜਿਹੜੇ ਨੇ ਉਹ ਜਿਹਦੀ ਬੱਚੀ ਦੇ ਨਾਲ ਜ਼ਿਆਦਤੀ ਹੋਈ ਉਹਦੇ ਨਾਲ ਥਾਣੇ ਤੁਰ ਪੈਂਦੇ ਨੇ, ਤੇ ਅੱਧੇ ਬੇਸ਼ਰਮ ਐਸੇ ਹੁੰਦੇ ਨੇ ਉਹ ਉਹਦੇ ਨਾਲ ਵੀ ਤੁਰ ਪੈਂਦੇ ਨੇ ਜਿਹਨੇ ਜ਼ਿਆਦਤੀ ਕੀਤੀ ਹੁੰਦੀ ਹੈ। ਇਹ ਤਾਂ ਸਾਡੇ ਹਾਲ ਨੇ। ਬਹਰਹਾਲ ਹੁਣ ਅਸੀਂ ਕੀ ਕਹੀਏ, ਇਹ ਜਿਹੋ ਜਿਹੀ ਕੌਮ ਹੁੰਦੀ ਹੈ ਉਹਨਾਂ ਦੇ ਨਾਲ ਫਿਰ ਸਲੂਕ ਵੀ ਉਹੋ ਜਿਹਾ ਹੀ ਹੁੰਦਾ ਹੈ। ਸਾਡੇ ਹਾਲਾਤ ਇਹੋ ਜਿਹੇ ਹੈ ਨੇ ਤੇ ਅਸੀਂ ਇੱਥੋਂ ਤੱਕ ਆਪਣੇ ਹਾਂ। ਤੇ ਅੱਗੋਂ ਸੁਣ ਲਓ, ਅੱਗੋਂ ਸਾਨੂੰ ਜਿਹੜੇ ਸਾਡੇ ਪੇਸ਼ਵਾ ਨੇ ਉਹ ਵੀ ਉਹੋ ਜਿਹੇ ਲੱਭਣ ਡਏ ਨੇ। ਅਗਲੀ ਖਬਰ ਇਹ ਜੀ ਕਿ ਡਾਕਟਰ ਜ਼ਾਕਿਰ ਨਾਇਕ ਸਾਹਿਬ ਉਹ ਜਦੋਂ ਦੇ ਆ ਰਹੇ ਨੇ, ਉਹ ਜ਼ਾਹਿਰ ਹੈ ਜਿਸ ਵੇਲੇ ਬੰਦਾ ਭਾਵੇਂ ਚੰਗਾ ਭਲਾ ਹੋਵੇ ਪਰ ਉਹਦਾ ਗਵਾਂਢ ਮਾੜਾ ਹੋਵੇ ਨਾ, ਤੇ ਉਹਦੇ ਹਾਲਾਤ ਵੀ ਉਹੀ ਹੋ ਜਾਂਦੇ ਨੇ, ਜਾਂ ਉਹਦੀ ਸੋਬਤ ਮਾੜੀ ਹੋਵੇ। ਹੁਣ ਮੇਰਾ ਮਤਲਬ ਹੈ ਕਿ ਅਗਰ ਤੁਸੀਂ ਇੱਕ ਖੁੱਲ੍ਹੇ ਗਟਰ ਦੇ ਉੱਤੇ ਬਹਿ ਕੇ ਆਪਣੀ ਦੁਕਾਨ ਲਾ ਲਓ, ਤੇ ਭਾਵੇਂ ਫੁੱਲ ਹੀ ਵੇਚਣੇ ਸ਼ੁਰੂ ਕਰ ਦਿਓ, ਤਾਂ ਉੱਥੋਂ ਬੋ ਹੀ ਆਉਣੀ, ਕਿਉਂਕਿ ਗਟਰ ਨੇ ਡੋਮੀਨੇਟ ਕਰ ਜਾਣਾ। ਗਟਰ ਦੀ ਬੋ ਨੇ ਉਹਨਾਂ ਫੁੱਲਾਂ ਦੀ ਖੁਸ਼ਬੂ ਦੇ ਉੱਤੇ ਡੋਮੀਨੇਟ ਕਰ ਜਾਣਾ। ਉਹ ਹੀ ਡਾਕਟਰ ਜ਼ਾਕਿਰ ਨਾਇਕ ਸਾਹਿਬ ਦੇ ਨਾਲ ਹੋਇਆ ਵੀ ਉਹ ਇੱਥੇ ਆਏ ਨੇ ਚੋਰਾਂ ਦੇ ਬੁਲਾਉਣ 'ਤੇ, ਤੇ ਚੋਰਾਂ ਨੇ ਉਹਨਾਂ ਨੂੰ ਬੁਲਾਇਆ ਵੀ ਲੋਕਾਂ ਨੂੰ ਆਰੇ ਲਾਉਣ, ਤੇ ਅਸੀਂ ਦੂਜੇ ਪਾਸੇ ਕਾਰਵਾਈ ਪਾ ਲਈਏ। ਹੁਣ ਜ਼ਾਕਿਰ ਨਾਇਕ ਸਾਹਿਬ ਉਹ ਜਿਸ ਵੇਲੇ ਬੰਦਾ ਮੈਂ ਦੱਸਿਆ ਨਾ ਤੁਹਾਨੂੰ ਵੀ ਭੈੜੇ ਰਾਹ ਤੁਰ ਪਏ, ਤੇ ਉਹਦੇ ਨਾਲ ਚੰਗੇ ਬੰਦੇ ਨਾਲ ਵੀ ਭੈੜੇ ਕੰਮ ਹੁੰਦੇ ਨੇ। ਹੁਣ ਜ਼ਾਕਿਰ ਨਾਇਕ ਸਾਹਿਬ ਦੇ ਕੋਲੋਂ ਪੁੱਠੇ ਕੰਮ ਹੋ ਰਹੇ ਨੇ। ਇੱਕ ਤੇ ਪਹਿਲਾਂ ਉਹ ਇੱਕ ਤਕਰੀਬ 'ਚ ਗਏ, ਉੱਥੇ ਯਤੀਮ ਬੱਚੀਆਂ ਦੀ ਤਕਰੀਬ ਸੀ, ਸਵੀਟ ਹੋਮਸ ਸ਼ਾਇਦ ਪਿੰਡੀ ਦੇ ਵਿੱਚ। ਬੜੀਆਂ ਬਾਪਰਦਾ ਸਾਰੀਆਂ ਬੱਚੀਆਂ, ਸਿਰ ਵੀ ਉਹਨਾਂ ਦੇ ਕਵਰ, ਛੋਟੀਆਂ ਬੱਚੀਆਂ ਸਨ, ਤੇ ਉਹ ਸਾਰੀਆਂ ਸਟੇਜ 'ਤੇ ਆਈਆਂ। ਉਹਨਾਂ ਨੂੰ ਸ਼ੀਲਡ ਦੇਣੀ ਸੀ ਜ਼ਾਕਿਰ ਨਾਇਕ ਸਾਹਿਬ ਨੇ, ਤੇ ਉਹ ਸ਼ੀਲਡ ਦੇਣ ਦੇ ਟਾਈਮ 'ਤੇ ਉਹਨਾਂ ਕਿਹਾ ਵੀ ਇਹ ਗੈਰ ਮਹਿਰਮ ਨੇ, ਮੈਂ ਇਹਨਾਂ ਨੂੰ ਸ਼ੀਲਡ ਨਹੀਂ ਦੇ ਸਕਦਾ। ਹਾਲਾਂਕਿ ਉਸ ਤੋਂ ਇੱਕ ਦਿਨ ਪਹਿਲਾਂ ਉਹ ਗੈਰ ਮਹਿਰਮ ਖਵਾਤੀਨ ਦੇ ਨਾਲ ਜ਼ਾਹਿਰ ਹੈ ਉਹ ਇੰਟਰਵਿਊ ਵੀ ਕਰ ਰਹੇ ਨੇ ਸਹਾਫੀਆਂ ਦੇ ਨਾਲ, ਲੇਕਿਨ ਉਹਨਾਂ ਦੇ ਨਾਲ ਸਟੇਜ 'ਤੇ ਉਹ ਨਹੀਂ ਖੜ੍ਹੇ ਹੋਏ। ਉਹਨਾਂ 'ਤੇ ਬੜੀ ਤਨਕੀਦ ਹੋਈ ਇਸ ਗੱਲ ਦੇ ਉੱਤੇ ਵੀ ਉਹਨਾਂ ਛੋਟੀਆਂ ਬੱਚੀਆਂ ਦੇ ਨੂੰ ਤੁਸੀਂ ਗੈਰ ਮਹਿਰਮ ਬਣਾ ਦਿੱਤਾ, ਅਤੇ ਖਵਾਤੀਨ ਨਾਲ ਤੁਸੀਂ ਇੰਟਰੈਕਟ ਕਰ ਰਹੇ ਹੋ ਇੰਟਰਵਿਊਜ਼ ਦੇ ਵਿੱਚ। ਬਹਰਹਾਲ ਉਹਨਾਂ ਦੀ ਮਰਜ਼ੀ। ਹੁਣ ਉਹਨਾਂ ਨਵੀਂ ਗੱਲ ਕਹਿਤੀ, ਇਹ ਕਿਤੇ ਨਵਾਂ ਕੰਮ ਨਾ ਹੋ ਜਾਏ, ਮੁਸਲਮਾਨ ਸਾਰੇ ਹੁਣ ਕਿਤੇ ਪਾਕਿਸਤਾਨ ਨਾਲ ਪੜ੍ਹਨਾ ਸ਼ੁਰੂ ਕਰ ਦੇਣ। ਉਹਨਾਂ ਨਵਾਂ ਫਤਵਾ ਦਿੱਤਾ ਹੈ, ਮਾਜ਼ਰਤ ਜੀ, ਉਹਨਾਂ ਫਤਵਾ ਇਹ ਦਿੱਤਾ ਹੈ ਕਿ ਪਾਕਿਸਤਾਨ ਅਮਰੀਕਾ ਤੋਂ ਬਿਹਤਰ ਹੈ, ਪਾਕਿਸਤਾਨ 'ਚ ਰਹਿ ਕੇ ਜੰਨਤ 'ਚ ਜਾਣ ਦੇ ਬਹੁਤੇ ਇਮਕਾਨਾਤ ਨੇ।
ਵੈਸੇ ਗੱਲ ਤਾਂ ਉਹਨਾਂ ਦੀ ਠੀਕ ਹੈ। ਉਹਦੀ ਵਜ੍ਹਾ ਹੈ ਵੀ ਜੇ ਪਾਕਿਸਤਾਨ 'ਚ ਗੌਰ ਨਾਲ ਵੇਖੀਏ, ਮਿਰਚਾਂ ਅਸੀਂ ਇੱਟਾਂ ਪਾ ਦਿੰਦੇ, ਦੁੱਧ ਪਾਣੀ ਤੋਂ ਬਗੈਰ ਅਸੀਂ ਵੇਚਦੇ ਨਹੀਂ। ਕਿਸੇ ਦੀ ਵੀ ਧੀ ਭੈਣ ਤੁਰੀ ਜਾ ਰਹੀ ਹੋਵੇ, ਉਹਦਾ ਪੂਰਾ ਐਕਸਰੇ ਜਦੋਂ ਤੱਕ ਕਰ ਨਾ ਲਈਏ ਤਾਂ ਅਸੀਂ ਬਾਜ਼ ਨਹੀਂ ਆਉਂਦੇ। ਸਮਝ ਰਹੇ ਹੋ ਨਾ? ਬੱਚਿਆਂ ਨਾਲ ਅਸੀਂ ਕੀ ਸਲੂਕ ਕਰਦੇ। ਕੱਲ੍ਹ ਪਰਸੋਂ ਹੀ ਤੁਹਾਡੇ ਸਾਹਮਣੇ FIR ਆਈ, ਮੌਲਵੀ ਸਾਹਿਬ ਨੇ ਉੱਥੇ ਮਸਜਿਦ ਦੇ ਵਿੱਚ ਬੱਚੇ ਨਾਲ ਕੀ ਕੀਤਾ। ਉਸ ਤੋਂ ਬਾਅਦ ਅਸੀਂ ਓਵਰਆਲ ਮਾੜੇ ਬੰਦੇ ਨਾਲ ਕੀ ਕਰਦੇ ਹਾਂ ਅਦਾਲਤਾਂ ਦੇ ਵਿੱਚ, ਪੁਲਿਸ ਮਾੜੇ ਬੰਦੇ ਨਾਲ ਕੀ ਕਰਦੀ ਹੈ। ਉਸ ਤੋਂ ਬਾਅਦ ਜਿਹੜਾ ਜਿੰਨਾ ਲੁੱਚਾ ਹੈ ਓਨਾ ਉੱਚਾ ਹੈ ਇਸ ਮੁਲਕ ਦੇ ਵਿੱਚ। ਕਾਨੂੰਨ ਨਾਂ ਦੀ ਗੱਲ ਕੋਈ ਨਹੀਂ, ਤਗੜੇ ਦੇ 37ਵੀਂ 100 ਨੇ। ਮਾੜਾ ਜਿਹੜਾ ਉਹ ਜ਼ੁਲਮ ਨਾ, ਉਹਦੇ ਕੋਲੋਂ ਕੋਈ ਜੁਰਮ ਨਾ ਵੀ ਹੋਵੇ ਤਾਂ ਉਹ ਮਾਰਿਆ ਜਾਂਦਾ ਹੈ। ਤੁਸੀਂ ਵੇਖ ਲਓ ਹੁਣੇ ਹੀ ਉਹ ਡਾਕਟਰ ਸ਼ਾਹਨਵਾਜ਼ ਨਾਲ ਉੱਥੇ ਕੀ ਕੀਤਾ, ਅਤੇ ਹੁਣ ਪਤਾ ਲੱਗਣ ਡਿਆ ਵੀ ਉਸ ਵਿਚਾਰੇ ਦਾ ਤਾਂ ਅਕਾਊਂਟ ਹੈਕ ਹੋਇਆ ਸੀ। ਅਤੇ ਬਾਕੀ ਸਾਰੇ ਕੰਮ, ਕੋਈ ਇੱਕ ਕੰਮ ਤਾਂ ਨਹੀਂ ਸਾਡਾ, ਸਾਰੇ ਕੰਮ ਹੀ ਸਾਡੇ ਮਾਸ਼ਾਅੱਲਾ ਨੇ। ਅਤੇ ਮਤਲਬ ਕਿ ਕਹਿਣ ਦਾ ਹੈ ਕਿ ਸਾਰੇ ਕੰਮ ਹੀ ਅਸੀਂ ਪੁੱਠੇ ਕਰ ਰਹੇ ਹਾਂ। ਅਤੇ ਹੁਣ ਇਸ ਸਾਰੀ ਸੂਰਤ ਹਾਲ ਦੇ ਵਿੱਚ ਉਹ ਆਖਣ ਡਏ ਨੇ ਕਿ ਪਾਕਿਸਤਾਨ 'ਚ ਰਹਿ ਕੇ ਜਿਹੜਾ ਉਹ ਇਹ ਬੁਰੀ ਅਖਲਾਕੀਅਤ ਦੇ ਨਾਲ ਵੀ ਅਮਰੀਕਾ ਅਤੇ ਦੂਸਰੇ ਮੁਲਕਾਂ ਦੀ ਬਜਾਏ ਇੱਥੇ ਰਹਿ ਕੇ ਜੰਨਤ ਜਾਣਾ ਆਸਾਨ ਹੈ। ਅੱਛਾ, ਇਹ ਗੱਲ ਤਾਂ ਬੜੀ ਇਹਨਾਂ ਖੂਬਸੂਰਤ ਕਰ ਦਿੱਤੀ ਹੈ। ਹੁਣ ਸਿਰ 'ਤੇ ਬਹਾ ਕੇ ਇਹਨਾਂ ਨੂੰ ਪ੍ਰਾਹੁਣੇ ਦੇ ਤੌਰ 'ਤੇ ਸੱਦਿਆ ਗਿਆ ਪਾਕਿਸਤਾਨ। ਜ਼ਾਹਿਰ ਹੈ ਸਾਡੇ ਲਈ ਤਾਂ ਬੜੇ VIP ਨੇ, ਖੁਸ਼ ਆਮਦੀਦ ਆਖਣ ਡਏ ਨੇ ਸਾਰੇ। ਅਤੇ ਇਹ ਹਿੰਦੁਸਤਾਨ ਤੋਂ ਨਿਕਲ ਕੇ ਗਏ ਨੇ ਮਲੇਸ਼ੀਆ। ਹੁਣ ਮਲੇਸ਼ੀਆ ਦੇ ਵਿੱਚ ਸ਼ਰਾਬ ਵੀ ਵਿਕਦੀ ਹੈ। ਮਤਲਬ ਇੱਥੇ ਤਾਂ ਮਹਿਰਮ ਅਤੇ ਗੈਰ ਮਹਿਰਮ ਦੀ ਗੱਲ ਕਰਦੇ ਨੇ। ਮਲੇਸ਼ੀਆ ਦੇ ਵਿੱਚ ਆਮ ਜਿਹੜੀ ਦੁਕਾਨ ਹੈ, ਗਰੋਸਰੀ ਸਟੋਰ ਹੈ, ਕੋਈ ਵੀ ਮੇਰਾ ਮਤਲਬ ਕਰਿਆਨੇ ਦੀ ਦੁਕਾਨ ਹੈ, ਵੱਡੀ ਦੀ ਗੱਲ ਕਰਨਾ, ਨਿੱਕੀ ਨਹੀਂ, ਉੱਥੇ ਸ਼ਰਾਬ ਵੀ ਆਮ ਪਈ ਹੈ। ਅਤੇ ਬਾਕੀ ਸ਼ਰਾਬ ਦੀਆਂ ਦੁਕਾਨਾਂ ਵੀ ਨੇ, ਜੂਆਖਾਨੇ ਵੀ ਚੱਲ ਰਹੇ ਨੇ। ਅਤੇ ਉੱਥੇ ਤਾਂ ਜਨਾਬ ਦਾ ਜਿਹੜਾ ਈਮਾਨ ਹੈ ਉਹ ਥੋੜ੍ਹਾ ਜਿਹਾ ਖਰਾਬ ਹੋਏਗਾ। ਅਤੇ ਫਿਰ ਜਨਾਬ ਵੀ ਕਿਉਂ ਨਹੀਂ ਪਾਕਿਸਤਾਨ ਦੀ ਨੈਸ਼ਨੈਲਿਟੀ ਲੈ ਲੈਂਦੇ। ਆ ਜਾਓ, ਮਿਲ ਵੀ ਜਾਏਗੀ ਤੁਹਾਨੂੰ, ਤਾਂ ਸਾਰੇ ਹੱਥੋਂ ਹੱਥ ਲੈ ਰਹੇ ਨੇ। ਅਤੇ ਜਨਾਬ ਵੀ ਮੇਰਾ ਖਿਆਲ ਪਾਕਿਸਤਾਨ ਹੀ ਮੂਵ ਹੋ ਜਾਣ। ਅਤੇ ਕਿਉਂਕਿ ਜੰਨਤ 'ਚ ਜਾਣਾ ਤਾਂ ਡਾਕਟਰ ਜ਼ਾਕਿਰ ਨਾਇਕ ਸਾਹਿਬ ਦਾ ਵੀ ਅਵਲੀਨ ਹੱਕ ਹੈ ਔਰ ਫਰਜ਼ ਵੀ ਹੈ ਵੀ ਕੋਸ਼ਿਸ਼ ਕਰਨ। ਜੇ ਉਹਨਾਂ ਨੂੰ ਪਤਾ ਲੱਗ ਗਿਆ ਇਸ ਗੁਰ ਦਾ ਕਿ ਪਾਕਿਸਤਾਨ ਦੇ ਵਿੱਚੋਂ ਜੰਨਤ ਦਾ ਰਾਹ ਜਿਹੜਾ ਉਹ ਲਾਗੇ ਹੈ, ਤਾਂ ਫਿਰ ਇੱਥੇ ਤਸ਼ਰੀਫ ਲੈ ਆਉਣ। ਅਤੇ ਐਵੇਂ ਹੀ ਪਾਕਿਸਤਾਨੀ ਪੂਰੀ ਦੁਨੀਆ ਦੇ ਵਿੱਚ ਨੰਬਰ 1 'ਤੇ ਨੇ ਇਸ ਵੇਲੇ ਉਮਰੇ ਕਰਨ ਦੇ ਵਿੱਚ, ਹੱਜ ਕਰਨ ਦੇ ਵਿੱਚ। ਅਸੀਂ ਵੈਸੇ ਨੰਬਰ 1 ਹੈ ਹਰ ਸ਼ਹਿਰ 'ਚ ਹੀ, ਹੱਜ ਉਮਰਾ ਵੀ ਬਹੁਤਾ ਕਰਦੇ ਹਾਂ ਅਤੇ ਫਰਾਡ ਵੀ ਸਭ ਤੋਂ ਬਹੁਤਾ ਕਰਦੇ ਹਾਂ। ਬਹਰਹਾਲ ਫਿਰ ਤਾਂ ਮੇਰਾ ਮਤਲਬ ਹੈ ਵੀ ਇਹ ਨਾ ਹੋਵੇ ਕਿਤੇ ਸਾਊਦੀ ਅਰਬ ਵਾਲੇ ਜਿਹੜੇ ਨੇ ਉਹ ਪਾਕਿਸਤਾਨ ਰਹਿਣਾ ਸ਼ੁਰੂ ਕਰ ਦੇਣਾ ਆ ਕੇ, ਸਿਰਫ ਉਹ ਵੀ ਹੱਜ ਔਰ ਉਮਰੇ ਲਈ ਉੱਥੇ ਜਾਣ, ਅਤੇ ਬਾਕੀ ਸਾਰੀ ਦੁਨੀਆ ਵੀ ਜਿਹੜੀ ਪਾਕਿਸਤਾਨ ਦੀ ਨੈਸ਼ਨੈਲਿਟੀ ਨਾਲ ਲੈਣ ਤੁਰ ਪਏ ਵੀ ਇੱਥੋਂ ਜੰਨਤ ਦਾ ਰਾਹ ਜਿਹੜਾ ਉਹ ਬਹੁਤਾ ਲੱਭਦਾ। ਮੈਂ ਤੁਹਾਨੂੰ ਦੱਸਿਆ ਨਾ ਵੀ ਜਿੰਦਾ ਬੰਦਾ ਭੈੜੇ ਰਾਹ ਤੁਰਦਾ ਹੈ ਅਤੇ ਉਹ ਫਿਰ ਉਹ ਚੰਗੇ ਭਲੇ ਬੰਦੇ ਦੀ ਵੀ ਜਿਹੜੀ ਹੈ ਨਾ ਬੁਆ ਨਿਕਲ ਜਾਂਦੀ ਹੈ। ਅੱਛਾ ਜੀ, ਇਹ ਅੱਗੋਂ ਇੱਕ ਹੋਰ ਬੀਬੀ ਹੈ, ਇਹ ਸਪੀਤੀ ਜੀ ਹੈ ਭੈਣ ਸਾਡੀ, ਮਤਲਬ ਚੂਸਣੀ ਦਾ ਮੂੰਹ ਹੈ ਇਹਦਾ, ਗੌਰ ਨਾਲ ਤੁਸੀਂ ਵੇਖੋ ਭੈਣ ਸਾਡੀ ਦਾ। ਇਹਦੀ ਹੁਣ ਤੁਸੀਂ ਇਹਨੂੰ PTV ਦੇ ਵਿੱਚ ਪਤਾ ਨਹੀਂ 16 ਲੱਖ ਕੇ 18 ਲੱਖ ਕੇ 12 ਲੱਖ, ਮੈਨੂੰ ਇਹ ਨਹੀਂ ਪਤਾ ਕਿੰਨੇ, 'ਤੇ ਮਤਲਬ ਯਕੀਨ ਕਰੋ ਪਿੰਡਾਂ ਵਾਲਿਆਂ ਨੂੰ ਪਤਾ ਵੀ ਇਹੋ ਜਿਹੀ ਜਿਹੜੀ ਹੈ ਨਾ ਉਹ 20 ਵਾਰੀ ਹੱਸੇ ਅਤੇ ਫਿਰ ਕੋਈ ਲੱਸੀ ਪਾ ਕੇ ਦਿੰਦਾ ਡੋਲ ਦੇ ਵਿੱਚ। ਮਤਲਬ ਬਿਲਕੁਲ ਪਿੰਡਾਂ ਦੇ ਵਿੱਚ ਤੰਦੂਰਾਂ ਦੇ ਉੱਤੇ ਬਹਿ ਕੇ ਜਿਹੜੀਆਂ ਚੁਗਲੀਆਂ ਕਰਨ ਵਾਲੀ ਨੇ। ਬੋਲਦੀ ਵੀ ਹੈ ਜਦੋਂ ਬੀਬੀ, ਤਾਂ ਸਮਝ ਨਹੀਂ ਆਉਂਦੀ ਆਵਾਜ਼ ਕਿੱਥੋਂ ਨਿਕਲਣ ਰਹੀ ਹੈ। ਕਦੀ ਵੇਖੋ ਇਸ ਭੈਣ ਸਾਡੀ ਨੂੰ, ਬਲਕਿ ਡੈਣ ਸਾਡੀ ਨੂੰ ਮੈਂ ਇਹੀ ਆਖਾਂਗਾ, ਅਤੇ ਉਹ ਇੰਝ ਹੀ ਲੱਗਦਾ ਹੈ ਵੀ ਪਤਾ ਨਹੀਂ ਆਵਾਜ਼ ਕਿੱਥੋਂ ਨਿਕਲਣ ਰਹੀ ਹੈ, ਅਤੇ ਉਹ ਕੋਈ ਸਮਝ ਨਹੀਂ ਆਉਂਦੀ ਕੀ ਬੋਲਦੀ ਹੈ। ਬਿਲਕੁਲ ਉਹ ਜਿਸ ਤਰ੍ਹਾਂ ਉਹ ਸਲਾਬ ਹੁੰਦਾ ਨਾ ਉਤਲੇ ਦਰਜੇ ਦਾ, ਨਿਚਲੇ ਦਰਜੇ ਦਾ, ਇਹ ਨਿਚਲੇ ਦਰਜੇ ਦਾ ਸਲਾਬੀ ਰੇਲਾ ਹੈ। ਅਤੇ ਇਹ ਬੀਬੀ ਜਿਹੜੀ ਹੈ ਮਤਲਬ ਬਦਤਮੀਜ਼ੀ ਦੀ ਅਖੀਰ ਹੈ। ਅਤੇ ਇਹਦਾ ਜ਼ਰਾ ਹੁਣ ਤੁਸੀਂ ਗੌਰ ਕਰੋ ਕਿ ਇਹਨੂੰ PTV 'ਚ ਹਾਇਰ ਕੀਤਾ, ਅਤੇ ਇਹਦਾ ਜੇ ਦ ਬੀਨਸ਼ ਸਲੀਮ ਸ਼ੋਅ, ਅਤੇ ਇਹ ਜ਼ਰਾ ਇਹਦੀ ਜਿਹੜੀ ਲਫ਼ਜ਼ ਇਹਦੇ ਜਿਹੜੇ ਨੇ, ਜ਼ਰਤਾਜ ਗੁਲ ਕੁ ਚਪੇੜੇ, ਇੱਕ ਖਾਤੂਨ ਪਾਰਲੀਮਾਨੀ ਲੀਡਰ ਹੈ, MNA ਹੈ, ਇਹ ਖੁਦ ਇੱਕ ਖਾਤੂਨ ਹੈ। ਮੈਂ ਇਸੇ ਤੋਂ ਆਖਿਆ ਵੀ ਇਹ ਡੈਣਬਾਜੀ ਜਿਹੜੀ ਹੈ, ਇਹ ਔਰਤ ਨਹੀਂ ਹੈ, ਡੈਣ ਹੈ। ਕਿਉਂਕਿ ਅਗਰ ਇਹ ਖਾਤੂਨ ਹੋਵੇ ਔਰ ਆਪਣੇ ਆਪ ਨੂੰ ਖਾਤੂਨ ਸਮਝੇ ਅਤੇ ਇਹੋ ਜਿਹੀਆਂ ਗੱਲਾਂ ਤਾਂ ਨਹੀਂ ਲਿਖ ਸਕਦੀ ਨਾ, ਇਹੋ ਜਿਹੇ ਥੰਬਨੇਲ ਤਾਂ ਨਹੀਂ ਬਣਾ ਸਕਦੀ। ਅਤੇ ਇਹਨੂੰ PTV 'ਚ ਹਾਇਰ ਕੀਤਾ ਜੀ। ਇਹ ਇਹਨਾਂ ਦੀ ਇਖਲਾਕੀਆਤ ਹੈ, ਪਤਾ ਨਹੀਂ ਕਿੱਥੋਂ ਗੰਦੇ ਪਰਗੰਦੇ ਲੋਕ ਇਹ ਲੱਭਦੇ ਨੇ, ਮਤਲਬ ਜਿਹੜੇ ਹਰ ਕਿਸੇ ਵੀ ਸ਼ੋਬੇ ਦੇ ਵਿੱਚ ਇਖਲਾਕੀਆਤ ਦੇ ਵਿੱਚ ਬਿਲਕੁਲ ਜਿਹੜੇ ਬੇਸ਼ਰਮ ਤਰੀਨ ਨੇ, ਉਹਨਾਂ ਨੂੰ ਲਿਆ ਕੇ ਮਤਲਬ ਪਤਾ ਨਹੀਂ ਕੋਈ ਜ਼ਿੱਦ ਹੈ। ਫਿਰ ਸਹੀ ਕਹਿੰਦੇ ਨੇ ਜ਼ਾਕਿਰ ਨਾਇਕ ਸਾਹਿਬ, ਇੱਥੋਂ ਜਿਹੜੇ ਨੇ ਮੇਰੇ ਖਿਆਲ ਜੰਨਤ ਜਾਣ ਦਾ ਜਿਹੜਾ ਰਾਹ ਜਿਹੜਾ ਨਾ ਉਹ ਬੜਾ ਲਾਗੇ ਕਿਤੇ। ਅੱਛਾ ਜੀ, ਮੁਸਤਫੈਨ ਕਾਜ਼ਮੀ ਜਿਨ੍ਹਾਂ ਨੇ ਕਾਜ਼ੀ ਨੂੰ ਫਰਾਡ ਆਖ ਦਿੱਤਾ ਸੀ ਅਦਾਲਤ 'ਚ, ਉਹਨਾਂ ਦੇ ਉੱਤੇ ਸ਼ਦੀਦ ਤਸ਼ੱਦਦ ਹੋਇਆ। ਉਹਨਾਂ ਦੀ ਤਸ਼ੱਦਦ ਜ਼ਦਾ ਜਿਹੜੀ ਪੂਰੀ ਇਸ ਵੇਲੇ ਉਹਨਾਂ ਦੀ ਜਿਹੜੀ ਤਸਵੀਰਾਂ ਨੇ ਉਹ ਰਿਲੀਜ਼ ਨੇ। ਉਹਨਾਂ ਦੀ ਬੇਟੀ ਨੇ ਵੀ ਦੱਸਿਆ ਕਿ ਉਹ ਤਸਵੀਰਾਂ ਠੀਕ ਨੇ। ਬੜੇ ਅਫਸੋਸ ਦੀ ਗੱਲ ਹੈ
ਔਰ ਉਸ ਤੋਂ ਬਹੁਤੇ ਅਫਸੋਸ ਦੀ ਗੱਲ ਹੈ ਵੀ ਵਕੀਲ ਠੰਡੇ ਹੋਏ ਨੇ, ਬਿਲਕੁਲ ਬਰਫ਼ 'ਚ ਲੱਗੇ ਨੇ, ਕੋਈ ਬੋਲਣ ਨੂੰ ਤਿਆਰ ਨਹੀਂ, ਸਾਇਲੈਂਟ ਮੋਡ 'ਤੇ ਨੇ। ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਕਿ ਕਿਸੇ ਸੀਨੀਅਰ ਵਕੀਲ ਨੂੰ ਕੁੱਟਮਾਰ ਹੋਈ ਹੈ ਜਾਂ ਨਹੀਂ ਹੋਈ। ਉਹ ਬੇਸ਼ਰਮੀ ਦੀ ਚਾਦਰ ਓੜ ਕੇ ਜਿਹੜੇ ਉੱਤੇ ਵੱਡੇ ਅਹੁਦਿਆਂ 'ਤੇ ਬੈਠੇ ਨੇ, ਉਹ ਲੰਮੇ ਪਏ ਨੇ। ਆਮ ਵਕੀਲ ਤਾਂ ਜ਼ਾਹਿਰ ਹੈ ਤੁਹਾਡੇ ਤਰ੍ਹਾਂ ਉਹ ਵੀ ਗੁਰਬਤ ਨਾਲ ਲੜ ਰਿਹਾ। ਇਹ ਮੈਂ ਗੱਲ ਜਿਹੜੇ ਉੱਤੇ ਬੈਠੇ ਨੇ ਉਹਨਾਂ ਦੀ ਗੱਲ ਕਰਨ ਡਿਆ, ਜਿਹਨਾਂ ਕਿਸੇ ਪਲਾਟ ਲਏ ਨੇ, ਜਿਹਨਾਂ ਕਿਸੇ ਹੋਰ ਮਾਮਲਾਤ ਲਏ ਨੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਪੁਲਿਸ ਵਾਲੇ ਸਹਾਫੀਆਂ ਦੇ ਮੋਬਾਈਲ ਖੋਹ ਰਹੇ ਨੇ ਉੱਥੇ ਇਸਲਾਮਾਬਾਦ ਦੇ ਵਿੱਚ। ਉਹਨਾਂ ਨੂੰ ਇਹ ਹੈ ਕਿ ਜਿਹੜੇ ਕਿਸੇ ਸਹਾਫੀ ਦੇ ਕੋਲ ਫੋਨ ਚੰਗਾ ਹੁੰਦਾ, ਪਤਾ ਲੱਗਾ ਵੀ ਉਹਦੇ ਗੁੱਟ 'ਤੇ ਡੰਡਾ ਮਾਰਦੇ ਨੇ ਤਾਂ ਕਿ ਮੋਬਾਈਲ ਫੋਨ ਥੱਲੇ ਡਿੱਗੇ, ਉਹ ਵਿਚਾਰਾ ਬਚਣ ਨੂੰ ਇੱਧਰ ਉੱਧਰ ਹੋਵੇ, ਪਿੱਛੋਂ ਮੋਬਾਈਲ ਚੁੱਕ ਲੈਂਦੇ ਨੇ। ਇਹੋ ਜਿਹੇ ਵਾਕਿਆਤ ਉੱਥੇ ਇਸਲਾਮਾਬਾਦ ਤੋਂ ਕਾਫੀ ਸਾਰੇ ਰਿਪੋਰਟ ਹੋਏ ਨੇ, ਉਹ ਅਸੀਂ ਸੋਚਿਆ ਕਿ ਤੁਹਾਨੂੰ ਜ਼ਰੂਰ ਦੱਸੀਏ। ਸ਼ਦੀਦ ਬਾਰਿਸ਼ ਔਰ ਤਮਾਮ ਚੀਜ਼ਾਂ ਦੇ ਬਾਵਜੂਦ ਜਿਹੜਾ ਹੈ ਉਹ ਡਟ ਕੇ ਉੱਥੇ ਜਿਹੜੇ ਮੁਜ਼ਾਹਰੀਨ ਨੇ ਉਹ ਖਲੋਤੇ ਨੇ, ਬਾਰਿਸ਼ ਦੇ ਵਿੱਚ ਪਨਾਹ ਲੈ ਲੈਂਦੇ ਨੇ ਅੱਗੇ ਪਿੱਛੇ, ਫਿਰ ਉੱਥੋਂ ਨਿਕਲ ਕੇ ਦੁਬਾਰਾ ਆਪਣਾ ਮੁਜ਼ਾਹਰਾ ਕਰਦੇ ਨੇ। ਉੱਥੇ ਭਰਪੂਰ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਉਹ ਖਲੋਤੇ ਨੇ। ਅੱਛਾ ਜੀ, ਅੱਗੋਂ ਜਿਹੜੇ ਅਨਸਾਰ ਅਬਾਸੀ ਸਾਹਿਬ ਦੀ ਇਹ ਖਬਰ ਹੈ ਕਿ 5 ਸੈਨੇਟਰ ਅਤੇ 7 MNA ਘੱਟ ਨੇ ਤਰਮੀਮ ਦੇ ਵਿੱਚ। ਔਰ ਅਨਸਾਰ ਅਬਾਸੀ ਸਾਹਿਬ ਕਹਿੰਦੇ ਨੇ ਵੀ ਹੁਣ ਤਰਮੀਮ ਮੈਨੂੰ ਹੁੰਦੀ ਜਿਹੜੀ ਹੈ ਉਹ ਮੁਸ਼ਕਿਲ ਹੀ ਲੱਗਦੀ ਹੈ, ਲੱਗ ਨਹੀਂ ਰਿਹਾ ਕਿ ਤਰਮੀਮ ਹੋ ਸਕੇ ਆਈਨੀ, ਕਿਉਂਕਿ ਇਹ ਤੁਹਾਨੂੰ ਪਤਾ ਹੈ ਕਿ ਜ਼ਰਾ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਦੇ ਸਪੋਕਸਪਰਸਨ ਨੇ ਅਨਸਾਰ ਅਬਾਸੀ ਸਾਹਿਬ। ਇਹ ਲੱਗਦਾ ਉਹ ਇਹ ਖਬਰ ਫੀਡ ਕਰ ਰਹੇ ਨੇ। ਲੱਗਦਾ ਇਹ ਹੈ ਕਿ ਮਿਲਟਰੀ ਇਸਟੈਬਲਿਸ਼ਮੈਂਟ ਦਾ ਦਿਲ ਕੋਈ ਨਹੀਂ ਹੈ ਕਾਜ਼ੀ ਨੂੰ ਰੱਖਣ ਦਾ। ਮੈਂ ਤਾਂ ਤੁਹਾਨੂੰ 3-4 ਮਹੀਨਿਆਂ ਤੋਂ ਦੱਸਣ ਡਿਆ, 4 ਮਹੀਨੇ ਹੋਣ ਵਾਲੇ ਨੇ ਕਿ ਕਾਜ਼ੀ ਸਾਹਿਬ ਨੂੰ ਇਸਟੈਬਲਿਸ਼ਮੈਂਟ ਦਾ ਦਿਲ ਕੋਈ ਨਹੀਂ। ਨਵਾਜ਼ ਸ਼ਰੀਫ ਸਾਹਿਬ ਬਸ ਰੋਣ ਡਏ ਨੇ ਵੀ ਉਹਨਾਂ ਨੂੰ ਜ਼ਰੂਰ ਰੱਖਣਾ। ਅਤੇ ਮੈਨੂੰ ਲੱਗਦਾ ਇਹੀ ਹੈ ਵੀ ਕਾਜ਼ੀ ਸਾਹਿਬ ਨੂੰ ਨਾ ਫਾਰਿਗ ਕਰ ਦੇਣਾ। ਪਰ ਵੇਖਨੇ, ਇਹ ਹੁਣ ਸੂਰਤ ਹਾਲ ਐਡੀ ਗੰਭੀਰ ਹੈ ਕਿ ਇਹਦੇ ਵਿੱਚ ਕੋਈ ਵੀ ਕਿਸੇ ਪਾਸੇ ਨੂੰ ਨਿਕਲ ਸਕਦਾ ਹੈ। ਅਸੀਂ ਹਤਮੀ ਤਜਜ਼ੀਆ ਇਸ ਤੋਂ ਨਹੀਂ ਤੁਹਾਨੂੰ ਦਿੰਦੇ ਕਿ ਬਾਅਦ ਦੇ ਵਿੱਚ ਕੰਮ ਦੂਸਰਾ ਹੋ ਗਿਆ, ਤੁਸੀਂ ਕਹਿਣਾ ਜੀ ਤੁਸੀਂ ਤਾਂ ਇਹ ਗੱਲ ਕਹਿੰਦੇ ਸੋ। ਇਹ ਉਹਦੀ ਵਜ੍ਹਾ ਹੈ ਵੀ ਇੱਥੇ ਹੁਣ ਚੋਰੀ ਦਾ ਕੱਪੜਾ ਹੈ, ਲਾਠੀਆਂ ਦੇ ਗਾਜ਼ ਹੈ। ਮਤਲਬ ਇਹ ਕਿ ਇੱਥੇ ਲੈਣ ਦੇਣ ਹੋ ਰਿਹਾ, ਜ਼ਮੀਰ ਵਿਕ ਰਹੇ ਨੇ, ਕੀ ਪਤਾ ਕਿੰਨੇ ਕੇਸ ਵੇਲੇ ਵਿਕ ਜਾਣਾ ਅਤੇ ਉਹ ਸਾਰਾ ਤਜਜ਼ੀਆ ਹੀ ਉਲਟਾ ਹੋ ਜਾਣਾ। ਅਤੇ ਬਹਰਹਾਲ ਲੱਗ ਹੀ ਰਿਹਾ, ਮੈਂ 4 ਮਹੀਨੇ ਤੋਂ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜੀ ਲੱਗ ਨਹੀਂ ਰਿਹਾ ਕਿ ਇਹ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦੇਣ ਦੇ ਵਿੱਚ ਇਸ ਵੇਲੇ ਤੱਕ ਇਹਨਾਂ ਦਾ ਕੋਈ ਇੰਟਰਸਟ ਹੈਗਾ। ਬਹਰਹਾਲ ਕਰਾਚੀ, ਲਾਹੌਰ ਬਾਰ ਐਸੋਸੀਏਸ਼ਨ, ਲਾਹੌਰ ਹਾਈ ਕੋਰਟ ਬਾਰ, ਇਸਲਾਮਾਬਾਦ ਦੀਆਂ ਤਮਾਮ ਵਕਲਾ ਤਨਜ਼ੀਮਾਂ ਨੇ, ਬਲੋਚਿਸਤਾਨ ਦੀਆਂ ਵਕਲਾ ਤਨਜ਼ੀਮਾਂ ਨੇ, ਇਹ ਜਿਹੜੀਆਂ ਤਰਾਮੀਮ ਨੇ ਇਹਨਾਂ ਨੂੰ ਮੁਸਤਰਦ ਕਰ ਦਿੱਤਾ। ਪ੍ਰੈਕਟਿਸ ਐਂਡ ਪ੍ਰੋਸੀਜਰ ਦੇ ਵੀ ਖਿਲਾਫ ਬੋਲ ਪਈਆਂ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਨਾ ਉਹ ਇhtਜਾਜ ਕਰਾਂਗੇ। ਹੁਣ ਪਤਾ ਨਹੀਂ ਕਰਦੇ ਨੇ ਕਿ ਨਹੀਂ, ਕਮ ਅਜ਼ ਕਮ ਚਲੋ ਹੋਰ ਕੁਝ ਨਹੀਂ ਤਾਂ ਉਹਨਾਂ ਐਲਾਨ ਤਾਂ ਕੀਤਾ ਨਾ ਆਖਿਰਕਾਰ। ਪਹਿਲਾਂ ਤਾਂ ਐਲਾਨ ਵੀ ਨਹੀਂ ਸੀ ਕਰਦੇ, ਉਹਨਾਂ ਐਲਾਨ ਕੀਤਾ ਕਿ ਅਸੀਂ ਜਨਾਬ ਕੁਝ ਨਾ ਕੁਝ ਕਰਾਂਗੇ। ਮਤਲਬ ਕਿ ਅਸੀਂ ਇਹ ਅਗਰ ਤਰਾਮੀਮ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਇਹਦੇ ਉੱਤੇ ਆਵਾਜ਼ ਉਠਾਵਾਂਗੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਿਹੜੀਆਂ ਗੱਡੀਆਂ ਪਾਰਕ ਨੇ ਉੱਥੇ ਡੀ ਚੌਕ ਦੇ ਲਾਗੇ ਚਾਗੇ, ਲੋਕਾਂ ਦੀਆਂ ਗੱਡੀਆਂ ਪਾਰਕ ਨੇ, ਰੇਂਜਰਸ ਅਤੇ ਪੁਲਿਸ ਉਹਨਾਂ ਨੂੰ ਤੋੜਦੀ ਰਹੀ, ਉਹਦੀਆਂ ਵੀਡੀਓ ਸਾਹਮਣੇ ਆ ਗਈਆਂ ਨੇ। ਰੇਂਜਰਸ ਔਰ ਪੁਲਿਸ ਉਹਨਾਂ 'ਤੇ ਨੁਕਸਾਨ ਪਹੁੰਚਾ ਰਹੀ ਹੈ, ਤੋੜ ਭੰਨ ਰਹੀ ਹੈ ਉਹਨਾਂ ਗੱਡੀਆਂ ਨੂੰ। ਇਹਦੇ 'ਚੋਂ ਪਤਾ ਨਹੀਂ ਕੀ ਕੱਢਣ ਡਏ ਨੇ, ਕੀ ਨਿਕਲਣਾ ਇਸ ਗੱਲ ਦੇ ਵਿੱਚੋਂ, ਇਹ ਸਮਝ ਤੋਂ ਬਾਹਰ ਹੈ ਵੀ ਗੱਡੀਆਂ ਭੰਨ ਕੇ ਇਹਨਾਂ ਨੇ ਕੀ ਕਰਨਾ। ਖਬਰਾਂ ਹੋਰ ਵੀ ਨੇ, ਲੇਕਿਨ ਹੁਣ ਇੱਥੋਂ ਵੇਲਾ ਹੋ ਗਿਆ ਅਤੇ ਮੈਨੂੰ ਦਿਓ ਇਜਾਜ਼ਤ ਅਤੇ ਰੱਬ ਰੱਖਾ।